ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने ਲਈ मौजूद है मसूद मलिक जी। मसूद जी हैं जी बहुत धन्यवाद परवीन। मेरे ਵੱਲੋਂ ਵੀ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜਦੋਂ ਅਮਰੀਕਾ 'ਚ 24 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 25 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਆਲਮੀ ਔਰ ਮੁਕਾਮੀ ਜਾਂ ਕਹਿ ਲਵੋ ਕਿ ਨੈਸ਼ਨਲ ਖਬਰਾਂ ਦਾ ਇਹ ਬੁਲਟਨ ਜਿਹੜਾ ਅਸੀਂ ਰੋਜ਼ ਲੈ ਕੇ ਤੁਹਾਡੇ ਵਾਸਤੇ ਉਹਨੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਉਹਦੇ 'ਚ ਆਪ ਸਭ ਨੂੰ ਅੱਜ ਜੀ ਆਇਆਂ ਨੂੰ ਕਹਿੰਦੇ ਆ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਜਿਹੜੀਆਂ ਆਪ ਸਭ ਦੇ ਰੂਬਰੂ ਪੇਸ਼ ਕਰਨੇ ਆ। ਹਫਤੇ 'ਚ 5 ਦਿਨ ਪੇਸ਼ ਕੀਤਾ ਜਾਣ ਵਾਲਾ ਇਹ ਨਿਊਜ਼ ਬੁਲਟਨ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਦੀਆਂ ਖਬਰਾਂ ਲੈ ਅਮਰੀਕਾ ਈਰਾਨ ਗੱਲਬਾਤ 'ਚ ਪਾਕਿਸਤਾਨ ਦੀ ਮਜਮਾਨੀ ਦੇ ਖੂਬ ਚਰਚੇ। ਕੀ ਜਾਣਕਾਰੀ ਹੈ ਇਸ ਬਾਰੇ ਤੁਹਾਡੇ ਕੋਲ? ਜੀ ਪਹਿਲਾਂ ਤਾਂ ਇਹ ਸੀਗਾ ਕਿ ਅਮਰੀਕਾ ਵੱਲੋਂ ਬਿਆਨ ਆ ਰਹੇ ਸਨ, ਈਰਾਨ ਆ ਜਿਹੜਾ ਉਹ ਗੱਲਬਾਤ ਲਈ ਤਿਆਰ ਨਹੀਂ ਸੀਗਾ। ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਬਕਾਇਦਾ ਦੋਵੇਂ ਪਾਸੇ ਨੇ ਜਿਹੜੇ ਉਹ ਰਾਬਤੇ ਕੀਤੇ ਨੇ। ਖਬਰਾਂ ਇਹ ਨੇ ਕਿ ਪਾਕਿਸਤਾਨੀ ਫੌਜ ਮੁਖੀ ਹੈ ਜਿਹੜਾ ਉਹਦਾ ਡਾਇਰੈਕਟ ਰਾਬਤਾ ਹੋਇਆ ਆ ਆਸਿਮ ਮੁਨੀਰ ਹੋਣਾ ਦਾ, ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਔਰ ਆਲਾ ਅਮਰੀਕੀ ਜ਼ਿੰਮੇਦਾਰ ਨੇ ਉਹਨਾਂ ਦੇ ਨਾਲ। ਉਹਨਾਂ ਨੂੰ ਵੀ ਉਹਨਾਂ ਨੇ ਮਨਾਇਆ ਔਰ ਉਧਰੋਂ ਈਰਾਨ ਆ ਜਿਹੜਾ ਉਹ ਵੀ ਹੁਣ ਗੱਲਬਾਤ ਵਾਸਤੇ ਤਿਆਰ ਹੋ ਗਿਆ ਹੈ। ਖਬਰਾਂ ਇਹ ਨੇ ਕਿ ਪਾਕਿਸਤਾਨ ਇਸ ਗੱਲਬਾਤ ਜੰਗ ਨੂੰ ਰੁਕਵਾਉਣ, ਲੜਾਈ ਨੂੰ ਰੁਕਵਾਉਣ ਵਾਸਤੇ ਮਜਮਾਨੀ ਹੈ ਜਿਹੜੀ ਉਹ ਕਰਨ ਰਿਹਾ ਹੈ। ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦਾ ਬਿਆਨ ਵੀ ਹੈ ਜਿਹਦੇ 'ਚ ਉਹਨਾਂ ਨੇ ਇਸਰਾਈਲੀ ਕਿਰਦਾਰ ਜਿਹੜਾ ਉਹਨੂੰ ਬਿਲਕੁਲ ਨਫੀ ਕਰ ਦਿੱਤੀ ਹੈ ਕਿ ਜੀ ਸਾਡੀ ਗੱਲਬਾਤ ਹੈ ਜਿਹੜੀ ਉਹ ਅਮਰੀਕਾ ਤੱਕ ਆ। ਸੋਸ਼ਲ ਮੀਡੀਆ ਤੇ ਪਈ ਫਿਰਦੀ ਹੈ ਇਹ ਰੀਲ ਵੀ, ਜਦ ਕਿ ਹੁਣ ਤੋਂ ਥੋੜਾ ਚਿਰ ਪਹਿਲਾਂ CNN ਦੀ ਇੱਕ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਮਰੀਕਾ ਨੇ ਪਾਕਿਸਤਾਨ ਨੂੰ 15 ਸ਼ਰਤਾਂ ਭੇਜੀਆਂ ਨੇ ਕਿ ਇਹ ਈਰਾਨ ਦੇ ਅੱਗੇ ਰੱਖ ਦਵੋ। ਉਹ ਹੁਣ 15 ਸ਼ਰਤਾਂ ਕਿਹੜੀਆਂ ਨੇ ਉਹ ਵੀ ਹੌਲੀ ਹੌਲੀ ਸਾਹਮਣੇ ਆਣਗੀਆਂ। ਬਹਰਲ ਫਿਲਹਾਲ ਇਹ ਗੱਲ ਬਿਲਕੁਲ ਯਕੀਨੀ ਔਰ ਕਲੀਅਰ ਹੋ ਚੁੱਕੀ ਹੈ ਕਿ ਈਰਾਨ ਵੀ ਗੱਲਬਾਤ ਵਾਸਤੇ ਤਿਆਰ ਹੈ, ਅਮਰੀਕਾ ਵੀ ਗੱਲਬਾਤ ਵਾਸਤੇ ਤਿਆਰ ਹੈ। ਮਜਮਾਨੀ ਪਾਕਿਸਤਾਨ ਕਰਨ ਰਿਹਾ ਹੈ। ਚੀਨ ਨੇ ਵੀ ਈਰਾਨ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਲੜਾਈ ਮਸਲਿਆਂ ਦਾ ਹੱਲ ਨਹੀਂ ਹੁੰਦੀ, ਗੱਲਬਾਤ ਹੈ ਜਿਹੜੀ ਉਹਦਾ ਰਾਹ ਪੜਨਾ ਚਾਹੀਦਾ, ਜਿਹਦੇ ਤੋਂ ਬਾਅਦ ਈਰਾਨ ਜਿਹੜਾ ਉਹ ਤਿਆਰ ਹੋਇਆ ਆ। ਕਤਰ ਉਹ ਪਹਿਲਾ ਇਸਲਾਮਿਕ ਮੁਲਕ ਹੈ ਜਿਹਨੇ ਆਖਿਆ ਕਿ ਜੀ ਮੈਂ ਈਰਾਨ ਦੇ ਨਾਲ ਗੱਲਬਾਤ ਦੇ ਇਸ ਦੌਰ ਦਾ ਹਿੱਸਾ ਨਹੀਂ ਬਣਾਂਗਾ। ਗੁੱਸਾ ਹੈ ਉਹਨਾਂ ਨੂੰ ਈਰਾਨ ਦੇ ਉੱਤੇ। ਈਰਾਨ ਜਿਹੜਾ ਆਪਣੀ ਬਹੁਤ ਆਲਾ ਲੀਡਰਸ਼ਿਪ ਸਮੇਤ ਜਿੰਨੇ ਉਹਨਾਂ ਦੇ ਇੰਟੈਲੈਕਚੁਅਲ ਸਨ, ਜਿੰਨੇ ਉਹਨਾਂ ਦੇ ਬਾਇਖਤਿਆਰ ਲੋਕ ਸਨ, ਉਹਨਾਂ ਨੂੰ ਮਰਵਾਉਣ ਤੋਂ ਬਾਅਦ ਹੁਣ ਗੱਲਬਾਤ ਵਾਲੇ ਪਾਸੇ ਆਇਆ ਔਰ ਆਖਿਆ ਇਹ ਜਾ ਰਿਹਾ ਈਰਾਨੀ ਜ਼ਰੀਏ ਨੇ ਜਿਹੜੇ ਉਹਨਾਂ ਦਾ ਇਹ ਆਖਣਾ ਕਿ ਗੱਲਬਾਤ ਦੀ ਪਹਿਲ ਦੱਸਣਾ ਹੈ ਜਿਹੜਾ ਉਹ ਅਮਰੀਕਾ ਵੱਲੋਂ ਆਇਆ ਔਰ ਅਸੀਂ ਇਹਦੇ ਤੇ ਰਾਜ਼ੀ ਹਾਂ। ਪਾਕਿਸਤਾਨੀ ਮੀਡੀਆ ਦੇ ਵਿੱਚ ਖਬਰਾਂ ਗਰਮ ਨੇ ਕਿ ਮੁਸ਼ਤਬਾ ਖਾਮਨਾਈ ਹੋਣੇ ਜਿਹੜੇ ਇਸ ਵੇਲੇ ਸੁਪਰੀਮ ਲੀਡਰ ਨੇ ਇੰਡੀਆ ਦੇ ਮਿੱਥੇ ਜਾ ਚੁੱਕੇ, ਉਹਨਾਂ ਵੱਲੋਂ ਗੱਲਬਾਤ ਦੀ ਹਮਾਇਤ ਜਿਹੜੀ ਉਹ ਕੀਤੀ ਗਈ ਹੈ। ਗੱਲਬਾਤ ਹੁਣ ਕਦੋਂ ਹੋਏਗੀ, ਕਿੱਥੇ ਹੋਏਗੀ, ਇਹਦੇ ਬਾਰੇ ਹਜੇ ਤਾਰੀਖ ਵੇਲਾ ਜਿਹੜਾ ਉਹ ਸਾਹਮਣੇ ਨਹੀਂ ਆਇਆ। ਇਹ ਆਖਿਆ ਜਾ ਰਿਹਾ ਕਿ ਇਸਲਾਮਾਬਾਦ 'ਚ ਗੱਲਬਾਤ ਦਾ ਇਹ ਦੌਰ ਹੋਏਗਾ ਔਰ ਅਮਰੀਕਾ ਵੱਲੋਂ ਆਲਾ ਜ਼ਿੰਮੇਦਾਰ ਯਾਨੀ ਡਿਪਟੀ ਪ੍ਰਾਈਮ ਮਿਨਿਸਟਰ ਕਹਿ ਲਵੋ ਜਾਂ ਵਾਈਸ ਪ੍ਰੈਜ਼ੀਡੈਂਟ ਕਹਿ ਲਵੋ ਅਮਰੀਕਾ ਦੇ ਜਿਹੜੀ ਵੈਂਸ ਹੋਣੇ, ਉਹਨਾਂ ਦੇ ਪਾਕਿਸਤਾਨ ਜਾਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਚਰਚਾਯੋਗ ਨੇ, ਗਰਮ ਨੇ। ਬਹਰਹਾਲ ਪਾਕਿਸਤਾਨ ਐਰਕੀ ਪਰਿਆ ਦੇ ਵਿੱਚ ਮਜਮਾਨੀ ਦਾ ਕਿਰਦਾਰ ਹੈ ਜਿਹੜਾ ਉਹ ਨਿਭਾਉਣ ਵਾਸਤੇ ਬਿਲਕੁਲ ਖੁੱਲ ਡੁੱਲ ਕੇ ਸਾਹਮਣੇ ਆ ਗਿਆ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਇਸ ਬਾਰੇ ਇੱਕ ਐਕਸ-ਨਾਮ ਵੀ ਛੱਡਿਆ ਜਿਹਨੂੰ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਨੇ ਜਿਹੜੇ ਉਹਨਾਂ ਨੇ ਪ੍ਰਵੀਨ ਕਾਪੀ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਵੀ ਕੀਤਾ ਹੈ। ਜੰਗਾਂ ਮਸਲਿਆਂ ਦਾ ਹੱਲ ਨਹੀਂ ਹੁੰਦੀਆਂ, ਟੇਬਲ ਦੇ ਉੱਤੇ ਬਹਿ ਕੇ ਕੋਈ ਗੱਲਬਾਤ ਹੋ ਜਾਂਦੀ ਹੈ ਔਰ ਪਾਕਿਸਤਾਨ ਇਹਦੇ 'ਚ ਕਿਰਦਾਰ ਨਿਭਾਉਣ 'ਚ ਕਾਮਯਾਬ ਰਹਿੰਦਾ ਹੈ ਤੇ ਮੈਂ ਸਮਝਣਾ ਕਿ ਇਹ ਇੱਕ ਵੱਡਾ ਕੰਮ ਹੈ। ਦੂਸਰੇ ਪਾਸੇ ਇੰਡੀਆ ਵਾਲੇ ਪਾਸੇ ਵੀ ਨਸਪਾਜ ਜਿਹੜੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦੀ ਚੱਲ ਰਹੀ ਹੈ। ਸ਼ਾਇਦ ਇਸ ਮਾਮਲੇ ਤੋਂ ਉਹ ਕੋਈ ਸਿਆਸੀ ਫਾਇਦਾ ਚੁੱਕਣਾ ਚਾਹ ਰਹੇ ਸਨ ਜਾਂ ਕੋਈ ਪ੍ਰੋਪੇਗੈਂਡਾ ਫਾਇਦਾ ਚੁੱਕਣਾ ਚਾਹ ਰਹੇ ਸਨ, ਪਰ ਹਜੇ ਤੱਕ ਜਿਹੜਾ ਇੰਟਰਨੈਸ਼ਨਲ ਮੀਡੀਆ ਹੈ, ਬਰਤਾਨਵੀ ਮੀਡੀਆ ਔਰ ਜਰਮਨ ਮੀਡੀਆ ਉਹਨੇ ਰਿਪੋਰਟ ਕੀਤਾ ਹੈ ਕਿ ਇਸ ਮਾਮਲੇ 'ਚ ਉਹਨਾਂ ਨੂੰ ਕੋਈ ਘਾਹ ਪਿਆ ਨਹੀਂ। ਕਸ਼ਮੀਰ ਦੀ ਆਜ਼ਾਦੀ ਲਈ ਆਵਾਜ਼ ਚੁੱਕਣ ਵਾਲੀਆਂ 3 ਬੀਬੀਆਂ ਨੂੰ ਭਾਰਤ 'ਚ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ ਤੇ ਪਾਕਿਸਤਾਨੀ ਝੰਡਾ ਲਹਿਰਾਉਣ 'ਚ ਵੀ ਇਹ ਬੀਬੀਆਂ ਅੱਗੇ ਸਨ। ਕੀ ਜਾਣਕਾਰੀ? 23 ਮਾਰਚ ਪਾਕਿਸਤਾਨ ਦਾ ਨੈਸ਼ਨਲ ਡੇ ਸੀਗਾ, ਠੀਕ ਹੈ। 24 ਮਾਰਚ ਨੂੰ ਭਾਰਤ ਦੇ ਵਿੱਚ ਇਹ ਫੈਸਲਾ ਜਿਹੜਾ ਇਹ ਸੁਣਾਇਆ ਜਾਂਦਾ ਹੈ। 2017 ਦੀਆਂ ਇਹ ਬੀਬੀਆਂ ਨੇ ਜਿਹੜੀਆਂ ਇਹ ਗ੍ਰਿਫਤਾਰ ਸਨ, ਆਸਿਆ ਇੰਦਰਾਬੀ ਔਰ ਇਹਨਾਂ ਦੇ ਨਾਲ ਬਾਕੀ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਵਿੱਚ ਨਾਹੀਦਾ ਔਰ ਤੀਸਰੀ ਜਿਹੜੀ ਬੀਬੀ ਹੈ ਸੂਫੀ ਫਹਿਮੀਦਾ। ਇਹ ਤਿੰਨ ਨੇ ਜਿਹੜੇ ਇਹਨਾਂ ਦੇ ਉੱਤੇ ਇਲਜ਼ਾਮ ਸੀਗਾ ਕਿ ਇਹਨਾਂ ਦਾ ਲਸ਼ਕਰੇ ਤੈਬਾ ਦੇ ਹਾਫਿਜ਼ ਸਈਦ ਦੇ ਨਾਲ ਡਾਇਰੈਕਟ ਰਾਬਤਾ ਹੈ। ਇਹਨਾਂ ਦੇ ਉੱਤੇ ਇਹ ਵੀ ਇਲਜ਼ਾਮ ਸੀਗਾ ਕਿ ਇਹਨਾਂ ਨੇ ਜਵਾਨ ਕਸ਼ਮੀਰ ਪੀੜ੍ਹੀ ਹੈ, ਜਿਹੜੀ ਜਵਾਨ ਪੀੜ੍ਹੀ ਹੈ
ਉਹਨੂੰ ਅਸਲਾ ਚੁੱਕ ਕੇ ਭਾਰਤੀ ਫੋਰਸਿਸ ਦੇ ਨਾਲ ਲੜਨ ਵਾਸਤੇ ਆ ਜਿਹੜਾ ਉਹ ਹਲਾਸ਼ੇਰੀਆਂ ਦਿੱਤੀਆਂ। ਇਹਨਾਂ ਨੇ ਭਾਰਤ ਦੇ ਉੱਤੇ ਹਮਲੇ ਨੇ ਜਿਹੜੇ ਉਹ ਆਪਣੀਆਂ ਤਕਰੀਰਾਂ ਦੇ ਵਿੱਚ ਅੱਗ ਵਰਾਉਂਦਿਆਂ ਹੋਇਆਂ ਬੋਲਣ ਜਿਹੜੇ ਉਹ ਬੋਲੇ। ਔਰ 14 ਅਗਸਤ ਨੂੰ ਜਦੋਂ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਉਦੋਂ ਇਹ ਕਸ਼ਮੀਰ ਦੇ ਅੰਦਰ ਆਸੀਆ ਇੰਦਰਾਬੀ ਹੋਣੇ ਨੇ ਜਿਹੜੀਆਂ ਇਹ ਪਾਕਿਸਤਾਨੀ ਝੰਡਾ ਲਹਿਰਾਉਂਦੀਆਂ ਨੇ, ਯਾਨੀ ਇਹ ਭਾਰਤੀ ਰਿਆਸਤ ਔਰ ਉਹਦੀ ਮਤਹਿਤੀ ਕਬੂਲ ਕਰਨ ਨੂੰ ਤਿਆਰ ਨਹੀਂ ਹੈ। ਹੁਣ ਜਿਹੜਾ ਇਹ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਇਹ ਬੀਬੀਆਂ ਕੋਈ ਆਮ ਨਹੀਂ ਹੈ, ਬਹੁਤ ਪੜ੍ਹੀਆਂ ਲਿਖੀਆਂ ਆਲਾ ਤਾਲੀਮ ਯਾਫਤਾ ਇਹ ਬੀਬੀਆਂ ਨੇ ਔਰ ਆਪਣੇ ਘਰ ਤੋਂ 800 ਕਿਲੋਮੀਟਰ ਦੂਰ ਤਿਹਾੜ ਜੇਲ੍ਹ ਦੇ ਵਿੱਚ ਇਹ ਕੈਦ ਨੇ ਔਰ 8 ਸਾਲ ਤੋਂ ਕੈਦ ਨੇ। ਔਰ ਹੁਣ ਇਹ ਜਿਹੜਾ ਫੈਸਲਾ ਸਾਹਮਣੇ ਆਇਆ, ਆਸੀਆ ਇੰਦਰਾਬੀ ਹੋਣੇ ਨੇ ਪ੍ਰਵੀਨ ਜਿਹੜੀਆਂ ਇਹਨਾਂ ਨੇ MA ਅਰਬੀ ਲਿਟਰੇਚਰ ਕੀਤਾ ਹੋਇਆ ਹੈ, ਨਹੀਦਾ ਨੇ ਜਿਹੜੀਆਂ ਉਹ ਜ਼ੂਆਲੋਜੀ ਔਰ ਇਸਲਾਮਿਕ ਸਟੱਡੀਜ਼ ਦੇ ਵਿੱਚ ਮਾਸਟਰਸ ਦੀ ਡਿਗਰੀ ਹੈ ਜਿਹੜੀ ਉਹ ਆ ਉਹਨਾਂ ਕੋਲ, ਔਰ ਸੂਫੀਆ ਮਹਿਮੂਦਾ ਹੋਣੇ ਨੇ ਜਿਹੜੀਆਂ ਇਹ ਗ੍ਰੈਜੂਏਟ ਨੇ, ਯਾਨੀ ਪੜ੍ਹੀਆਂ ਲਿਖੀਆਂ ਇੰਟੈਲੈਕਚੁਅਲ ਲੈਵਲ ਦੀਆਂ ਇਹ ਬੀਬੀਆਂ ਨੇ ਜਿਹੜੀਆਂ ਉਹ ਨੇ ਜਿਹੜੀਆਂ ਕਸ਼ਮੀਰੀਆਂ ਦਾ ਭਾਰਤ ਮੰਨੇ ਜਾਂ ਨਾ ਮੰਨੇ ਇੱਕ ਆਵਾਜ਼ ਦੇ ਤੌਰ ਤੇ ਜਾਂ ਉਸ ਧੜੇ ਦੀ ਆਵਾਜ਼ ਨੇ ਜਿਹੜੀਆਂ ਆਜ਼ਾਦੀ ਚਾਹੁੰਦੀਆਂ ਨੇ ਭਾਰਤ ਤੋਂ ਵੀ ਤੇ ਇੱਕ ਆਜ਼ਾਦ ਕਸ਼ਮੀਰ ਦੀ ਵੀ ਹਮਾਇਤ ਕਰਦੀਆਂ ਔਰ ਪਾਕਿਸਤਾਨ ਦੇ ਨਾਲ ਜੁੜਤ ਹੈ ਜਿਹੜੀ ਇਹ ਪਾਕਿਸਤਾਨ ਦਾ ਹਿੱਸਾ ਬਣਨ ਨੂੰ ਅੱਗੇ ਸਨ। ਸੋ ਇਹਨਾਂ ਨੂੰ ਹੁਣ ਬਕਾਇਦਾ ਜਿਹੜੀਆਂ ਭਾਰਤੀ ਏਜੰਸੀਆਂ ਸਨ ਉਹਨਾਂ ਵੱਲੋਂ ਇਹ ਆਖਿਆ ਗਿਆ ਕਿ ਜੀ ਇਹਨਾਂ ਨੂੰ ਸਜ਼ਾਵਾਂ ਸੁਣਾਈਆਂ ਜਾਣ। ਇਹਨਾਂ ਉੱਤੇ ਭਾਰਤ ਦੇ ਅੰਦਰ ਨੇ ਜਿਹੜੇ ਉਹ ਅੰਨੇਵਾਹ ਮੁਕਦਮੇ ਸਨ। ਆਸੀਆ ਇੰਦਰਾਬੀ ਤੇ 33 ਮੁਕਦਮੇ ਸਨ, ਸੂਫੀਆ ਫਹਿਮੀਦਾ ਤੇ 9 ਮੁਕਦਮੇ ਸਨ, ਨਾਹੀਦਾ ਨਸਰੀਨ ਦੇ ਖਿਲਾਫ 5 ਮੁਕਦਮੇ ਸਨ। ਹੁਣ ਇਹਨਾਂ ਦੇ ਵਿੱਚੋਂ 65 ਵਰਿਆਂ ਦੀ ਆਸੀਆ ਇੰਦਰਾਬੀ ਹੋਣੇ ਨੇ ਜਿਹੜੀਆਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। 41 ਸਾਲਾਂ ਦੀ ਸੂਫੀਆ ਫਹਿਮੀਦਾ ਜਿਹੜੀ ਉਹਨਾਂ ਨੂੰ ਵੀ ਕਹਿ ਲਵੋ ਕਿ 30 ਸਾਲ ਕੈਦ ਆ ਔਰ 59 ਸਾਲਾਂ ਦੀ ਨਾਹਿਦਾ ਨਸਰੀਨ ਹੈ ਜਿਹੜੀ ਇਹਨਾਂ ਨੂੰ ਵੀ 30 ਸਾਲਾਂ ਦੀ ਸਜ਼ਾ ਹੈ ਜਿਹੜੀ ਇਹਨਾਂ ਦਾ ਹੁਣ 30 ਸਾਲ ਉਧਰ ਉਮਰ ਕੈਦ ਹੈ ਜਿਹੜੀ ਉਹਦੀ ਸਜ਼ਾ ਸੁਣਾਈ ਗਈ। ਜਦਕਿ ਭਾਰਤੀ ਇਨਵੈਸਟੀਗੇਸ਼ਨ ਏਜੰਸੀਆਂ ਔਰ ਭਾਰਤੀ ਜਿਹੜੇ ਸਰਕਾਰੀ ਵਕੀਲ ਸਨ ਉਹਨਾਂ ਦਾ ਇਹ ਆਖਣਾ ਸੀਗਾ ਕਿ ਸਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਸੁਣਾਈ ਜਾਏ। ਇਹਨਾਂ ਦੇ ਵਕੀਲ ਨੇ ਫਿਰ ਇਤਰਾਜ਼ ਕੀਤਾ, ਉਹਨਾਂ ਨੇ ਕਿਹਾ ਕਿ ਇਹ ਲਾਗਤਬਾਜ਼ੀ ਦਾ ਮੁਕਦਮਾ ਹੈ, ਇਹ ਸਿਰਫ ਦਬਾਉਣ ਦਾ ਹੱਕ ਦੀ ਆਵਾਜ਼ ਨੂੰ ਉਹ ਜਿਹੜਾ ਉਹ ਕੰਮ ਹੈ। ਲੇਕਿਨ ਭਾਰਤੀ ਅਦਾਲਤਾਂ ਨੇ ਜੋ ਹੁਣ ਫੈਸਲਾ ਦਿੱਤਾ ਉਹ ਸਾਹਮਣੇ ਆ ਗਿਆ, ਜਿਹਦੇ 'ਚ ਆਸੀਆ ਇੰਦਰਾਬੀ ਹੋਣ ਜਿਹੜੀਆਂ 2017 ਤੋਂ ਕੈਦ ਸਨ 8 ਸਾਲਾਂ ਬਾਅਦ ਇਸ ਟ੍ਰਾਇਲ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਔਰ ਉਹਨਾਂ ਦੀਆਂ ਬਾਕੀ ਦੋ ਜਿਹੜੀਆਂ ਕਸ਼ਮੀਰੀ ਐਕਟਿਵਿਸਟ ਸਾਥੀ ਸਨ ਉਹਨਾਂ ਨੂੰ 30 ਸਾਲ ਸਜ਼ਾ ਹੈ ਜਿਹੜੀ ਉਹ ਸੁਣਾਈ ਗਈ। ਫੈਡਰਲ ਸਰਕਾਰ ਨਾਪ ਤੋਲ ਕੇ ਪੈਟਰੋਲ ਡੀਜ਼ਲ ਦੇਣ ਵਾਸਤੇ ਮੋਬਾਈਲ ਐਪ ਲਾਂਚ ਕਰਨ ਜਾ ਰਹੀ ਹੈਗੀ। ਇਹ ਕਿਹੜਾ ਨਵਾਂ ਕੰਮ ਹੋਣ ਲੱਗਿਆ, ਦੱਸਣਾ ਜ਼ਰਾ ਜੀ। ਪਿਛਲੇ ਸਾਲ ਮਾਰਚ ਤੋਂ ਲੈ ਕੇ ਹੁਣ ਤੱਕ ਯਾਨੀ ਇਸ ਮਾਰਚ 2026 ਤੱਕ ਦੇ ਆંકੜੇ ਕੱਢੇ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ, ਉਹਦੇ ਵਿੱਚ ਤੇਲ ਮਹਿੰਗੇ ਤੋਂ ਮਹਿੰਗਾ ਹੀ ਹੋਇਆ। ਹੁਣ ਤੇਲ ਮਹਿੰਗਾ ਹੋਣ ਤੋਂ ਬਾਅਦ ਲੋਕਾਂ ਨੂੰ ਵਰਤਣ ਨਾਲੋਂ ਵੀ ਹੱਥ ਖਿੱਚਣਾ ਚਾਹੀਦਾ ਸੀਗਾ, ਪਰ ਪਤਾ ਲੱਗਾ ਕਿ ਤੇਲ ਨੂੰ ਵਰਤਣ ਦਾ ਰੇਸ਼ੋ ਤਾਂ ਨੂੰ ਗਿਆ ਆ, ਨਾ ਤੇ ਰੁਕਿਆ ਨਾ ਠਾਂ ਆਇਆ। ਠਾਂ ਹੋਣਾ ਤਾਂ ਦੂਰ ਦੀ ਗੱਲ, ਰੁਕਿਆ ਵੀ ਨਹੀਂ ਕਿ ਮਹਿੰਗਾ ਹੋਣ ਕਾਰਨ ਇੱਕ ਥਾਂ ਰੁਕ ਜੇ। ਉਹਨਾਂ ਆਖਿਆ ਕਿ ਵੇਲੇ ਦੇ ਨਾਲ ਇਹਦੇ 'ਚ ਵਾਧਾ ਹੋਇਆ, ਜਿਹਦੇ ਕਾਰਨ ਹੁਣ ਪੂਰੀ ਦੁਨੀਆ ਦੇ ਵਿੱਚ ਇਰਾਨ ਜੰਗ ਕਾਰਨ ਤੇਲ ਦਾ ਗੈਸ ਦਾ ਕਾਲ ਜਿਹੜਾ ਉਹ ਪਿਆ ਹੈ। ਪਾਕਿਸਤਾਨੀ ਫੈਡਰਲ ਸਰਕਾਰ ਹੈ ਜਿਹੜੀ ਉਹ ਇੱਕ ਮੋਬਾਈਲ ਐਪ ਲਾਂਚ ਕਰਨ ਜਾ ਰਹੀ ਹੈ, ਜਿਹਦੇ ਉੱਤੇ ਹਰ ਉਹ ਬੰਦਾ ਜਿਹਦੇ ਕੋਲ ਮੋਟਰਸਾਈਕਲ ਹੈ, ਗੱਡੀ ਹੈ, ਕਾਰ ਹੈ, ਜੀਪ ਹੈ, ਟਰੱਕ ਹੈ, ਬੱਸ ਹੈ, ਹਰ ਉਹ ਸ਼ੈ ਜਿਹੜੀ ਪੈਟਰੋਲ ਔਰ ਡੀਜ਼ਲ ਤੇ ਚੱਲਦੀ ਹੈ, ਉਹ ਉਸ ਐਪ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਔਰ ਆਪਣਾ ID ਕਾਰਡ ਭਰੇਗਾ। ਉਹਦੇ ਤੇ ਉਹਨੂੰ ਕੋਟਾ ਅਲਾਉ ਹੋਏਗਾ। ਉਸ ਕੋਟੇ ਦੇ ਤਹਿਤ ਪੈਟਰੋਲ ਪੰਪਾਂ ਤੇ ਜਾ ਕੇ ਐਪ ਆ ਜਿਹੜੀ ਮਿਸਾਲ ਦੇ ਤੌਰ ਤੇ ਇੱਕ ਬੰਦੇ ਨੂੰ ਮਹੀਨੇ ਦਾ 30 ਲੀਟਰ ਪੈਟਰੋਲ ਆ ਜਿਹੜਾ ਉਹ ਅਲਾਉ ਹੋਏਗਾ। ਉਹ ਫਿਰ ਉੱਥੋਂ ਜਿੱਦਾਂ ਪੈਟਰੋਲ ਪਵਾਈ ਜਾਏਗਾ ਉਹਦਾ ਪੈਟਰੋਲ ਦਾ ਰੇਸ਼ੋ ਆ ਜਿਹੜਾ ਉਹ ਘਟੀ ਜਾਏਗਾ। ਪੈਟਰੋਲੀਅਮ ਐਸੋਸੀਏਸ਼ਨਸ ਨੇ ਜਿਹੜੀਆਂ ਉਹ ਕਹਿੰਦੀਆਂ ਇਹ ਕੰਮ ਬਿਲਕੁਲ ਠੀਕ ਨਹੀਂ ਗਿਆ ਹੈ, ਇਹਦੇ ਨਾਲ ਸਾਡੀ ਸੇਲ ਦੇ ਉੱਤੇ ਫਰਕ ਪਏਗਾ। ਸਰਕਾਰ ਹੁਣ ਹੰਗਾਮੀ ਹਾਲਾਤ ਨੇ ਜਿਹੜੇ ਉਹਨਾਂ ਨੂੰ ਵੇਖਣ ਡਈ ਏ। ਇਹ ਵੀ ਸੁਣਨ ਦੇ ਵਿੱਚ ਆ ਰਿਹਾ ਆ ਕਿ ਉਹ ਛੁੱਟੀਆਂ ਜਿਹੜੀਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਔਰ ਦਫ਼ਤਰਾਂ ਨੂੰ ਕੀਤੀਆਂ ਗਈਆਂ ਸੀ 31 ਮਾਰਚ ਤੱਕ, ਉਹ ਹੋ ਸਕਦਾ ਹੈ 15 ਅਪ੍ਰੈਲ ਤੱਕ ਵਧਾ ਦਿੱਤੀਆਂ ਜਾਣ। ਜਿਹੜੀ ਹੁਣ ਇਰਾਨ ਅਮਰੀਕਾ ਗੱਲਬਾਤ ਹੋਣ ਜਾ ਰਹੀ ਹੈ, ਰੱਬ ਕਰੇ ਕਿ ਇਹਦੀ ਜੰਗਬੰਦੀ ਹੈ ਜਿਹੜੀ ਉਹ ਹੋ ਜਾਵੇ ਔਰ ਹਾਲਾਤ ਨੇ ਜਿਹੜੇ ਉਹ ਸੁਧਾਰ ਵਾਲੇ ਪਾਸੇ ਹਨ। ਤੇਲ ਤੇ ਇਸ ਵੇਲੇ ਵੀ $100 ਬੈਰਲ ਤੋਂ ਤਾਂ ਆਲਮੀ ਮੰਡੀਆਂ ਦੇ ਵਿੱਚ, ਤੇ ਇਹ ਹੁਣ ਮੋਬਾਈਲ ਐਪ ਰਾਹੀਂ ਰਜਿਸਟ੍ਰੇਸ਼ਨ ਔਰ ਉਹਦੇ ਰਾਹੀਂ ਕਹਿ ਲਵੋ ਕਿ ਪੈਟਰੋਲ ਵੇਚਣ ਦਾ, ਤੇਲ ਵੇਚਣ ਦਾ ਕੰਮ ਜਿਹੜਾ ਸਰਕਾਰ ਉਹਦੇ ਉੱਤੇ ਨਿਗਰਾਨੀ ਔਰ ਉਹਨੂੰ ਕਾਬੂ 'ਚ ਕਰਨ ਲੱਗੀ ਹੈ। ਪੈਟਰੋਲੀਅਮ ਐਸੋਸੀਏਸ਼ਨ ਇਸ ਲਈ ਇਤਜਾਜ ਕਰ ਰਹੀ ਹੈ ਕਿ ਜੇ ਇਹ ਮੈਕੈਨਿਜ਼ਮ ਬਣ ਗਿਆ, ਕਿੰਨਾ ਉਹਨਾਂ ਕੋਲ ਤੇਲ ਆਇਆ, ਕਿੰਨਾ ਉਹਨਾਂ ਨੇ ਵੇਚਿਆ, ਉਹਦੇ ਵਿੱਚੋਂ ਕੀ ਕਮਾਇਆ ਤੇ ਉਹਦੇ 'ਚ ਕੀ ਟੈਕਸ ਦਿੱਤਾ, ਉਹ ਆਪਣੇ ਡਰ ਤੋਂ ਆ ਕਿ ਅਸੀਂ ਟੈਕਸ ਕੰਜੇ ਦੇ ਵਿੱਚ ਨਾ ਆ ਜਾਈਏ। ਆਮ ਲੋਕਾਂ ਨੂੰ ਇਹ ਤੰਗੀ ਹੈ ਕਿ ਇੱਕ ਬੰਦਾ ਹੈ ਜਿਹੜਾ ਉਹਨੂੰ ਮੋਟਰਸਾਈਕਲ ਦੇ ਉੱਤੇ ਤੁਸੀਂ 30 ਲੀਟਰ ਆ ਜਿਹੜਾ ਮਹੀਨੇ ਦਾ ਉਹ ਕਰ ਦਿੱਤਾ ਹੈ, ਜਦ ਕਿ ਉਹ ਕਿਤੇ ਦੂਰ ਦਰਾਡੇ ਆਉਂਦਾ ਜਾਂਦਾ ਹੈ ਮੋਟਰਸਾਈਕਲ ਦੇ ਉੱਤੇ, ਲੱਗਦਾ ਉਹਦਾ 60 ਲੀਟਰ ਆ, ਤੇ ਇਹ ਧੱਕਾ ਹੈ। ਇਸੇ ਤਰ੍ਹਾਂ ਕਾਰਾਂ ਔਰ ਬਾਕੀ ਲੋਕਾਂ ਨੂੰ ਵੀ ਚਿੰਤਾ ਹੈ, ਪਰ ਫਿਲਹਾਲ ਇਹਦੇ ਤੇ ਪਾਕਿਸਤਾਨੀ ਪ੍ਰੈਜ਼ੀਡੈਂਟ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਦੀ ਮੁਲਾਕਾਤ, ਸਿਰਜੋੜ ਗੱਲਬਾਤ ਹੈ ਜਿਹੜੀ ਇਹ ਸ਼ਾਇਦ ਸਿਰੇ ਤੇ ਨਹੀਂ ਚੜ ਸਕੀ, ਪਰ ਸਰਕਾਰ ਇਹ ਕਰਨ ਦਾ ਬਿਲਕੁਲ ਪੂਰਾ ਲੱਕ ਬੰਨੀ ਫਿਰਦੀ ਜੀ। ਇਸਲਾਮਾਬਾਦ ਸੇਫ ਸਿਟੀ ਪ੍ਰੋਜੈਕਟ 'ਚ ਇੱਕ ਗੈਰ ਮੁਲਕੀ ਸੌਫਟਵੇਅਰ ਤੇ ਸ਼ੱਕ ਹੋਣ ਮਗਰੋਂ ਕੰਮ ਕਰਨ ਨੂੰ ਰੋਕ ਦਿੱਤਾ ਗਿਆ।
जी नेशनल सीक्रेट आर्मी साइबर डिवीजन और पीटीआई यानी पाकिस्तान टेलीकम्युनिकेशन अथॉरिटी ने इस बारे सारे सरकारी महकमे ने ਜਿਹੜੇ ਉਹਨਾਂ ਨੂੰ ਖਬਰਦਾਰ ਕਰ ਦਿੱਤਾ ਹੈ ਔਰ ਇਹ ਸ਼ੈ ਫੜੀ ਗਈ ਇਸਲਾਮਾਬਾਦ ਸੇਫ ਸਿਟੀ ਪ੍ਰੋਜੈਕਟ ਤੋਂ ਕਿਉਂਕਿ ਈਰਾਨ ਜੰਗ ਦੇ ਵਿੱਚ ਇਸਰਾਈਲ ਨੇ ਚੁਣ ਕੇ ਜਿਹੜੇ ਈਰਾਨੀ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਹਦੇ ਬਾਰੇ ਸੀਗਾ ਕਿ ਪਤਾ ਲੱਗਾ ਕਿ ਕਈ ਸਾਲਾਂ ਤੋਂ ਈਰਾਨ 'ਚ ਜਿਹੜੇ ਸੀਸੀਟੀਵੀ ਕੈਮਰੇ ਚੱਲ ਰਹੇ ਨੇ ਉਹਨਾਂ ਦੀ ਨਿਗਰਾਨੀ ਉਹ ਸੌਫਟਵੇਅਰ ਰਾਹੀਂ ਇਸਰਾਈਲ 'ਚ ਹੋਣ ਰਹੀ ਹੈ ਸੋ ਪਾਕਿਸਤਾਨ ਨੂੰ ਹੁਣ ਇਹ ਡਰ ਆ ਆਪ ਤੇ ਆਈਟੀ ਦੇ ਮਾਮਲੇ ਦੇ ਵਿੱਚ ਏਡੀ ਮਹਾਰਤ ਨਾ ਲੈ ਸਕੇ ਕਿ ਕੋਈ ਸੌਫਟਵੇਅਰ ਡਿਵੈਲਪ ਕਰ ਲੈਣ ਇੰਟਰਨੈਸ਼ਨਲ ਸੌਫਟਵੇਅਰ ਜਿਹੜੇ ਲਏ ਨੇ ਹੁਣ ਪਾਕਿਸਤਾਨ ਨੂੰ ਇਹ ਸ਼ੱਕ ਆ ਕਿ ਇਸਲਾਮਾਬਾਦ ਵਰਗੀ ਰਾਜਧਾਨੀ ਜਿੱਥੇ ਨਾਲ ਹੀ ਕਹੋਟਾ ਐਟੋਮਿਕ ਪਲਾਂਟ ਆ ਔਰ ਰਿਸਰਚ ਸੈਂਟਰ ਹੈ ਅਸੀਂ ਵੀ ਕਿਤੇ ਆਪਣੇ ਸਭ ਕੁਝ ਕਹਿ ਲੋ ਕਿ ਜੀਪੀਐਸ ਔਰ ਹਰ ਸ਼ੈ ਨੇ ਜਿਹੜੀ ਉਹ ਹੱਥੇ ਤੇ ਨਹੀਂ ਦੇ ਬੈਠੇ ਇਸ ਕਰਕੇ ਅਲਰਟ ਜਾਰੀ ਕੀਤਾ ਗਿਆ ਔਰ ਸਾਰੇ ਸਰਕਾਰੀ ਮਹਿਕਮੇ ਨੂੰ ਕਿਹਾ ਗਿਆ ਹੈ ਕਿ ਉਹ ਪਹਿਲਾਂ ਇਹ ਦੋ ਮਹਿਕਮੇ ਨੇ ਜਿਹੜੇ ਇਹ ਸੌਫਟਵੇਅਰਸ ਦਾ ਆਡਿਟ ਕਰਿਆ ਕਰਨਗੇ ਔਰ ਆਡਿਟ ਬਾਅਦ ਇਹਨਾਂ ਦੀ ਅਪਰੂਵਲ ਹੋਏਗੀ ਤੇ ਫਿਰ ਉਹ ਸਰਕਾਰੀ ਮਹਿਕਮੇ ਨੇ ਜਿਹੜੇ ਉਹ ਵਰਤਣਗੇ ਥੱਲੀ ਵੱਡੇ ਲੈਵਲ ਦੀ ਹੈ ਘੁੱਟ ਕੇ ਰੱਖੀ ਗਈ ਹੈ ਖਬਰ ਬਾਰ ਆਈ ਹੈ ਕਿ ਇਸ ਵੇਲੇ ਇਹਨਾਂ ਸੌਫਟਵੇਅਰ ਦੇ ਉੱਤੇ ਸ਼ੱਕ ਤੋਂ ਬਾਅਦ ਇਹਨਾਂ ਦੀ ਜਾਂਚ ਹੈ ਜਿਹੜੀ ਉਹ ਹੁਣ ਕਰਨ ਜਾ ਰਹੀ ਸਰਕਾਰ ਜੀ ਔਰ ਉਹਦੇ ਵਾਸਤੇ ਆਰਮੀ ਔਰ ਪੀਟੀਏ ਇਹਨਾਂ ਮਹਿਕਮਿਆਂ ਨੇ ਰਲ ਕੇ ਇੱਕ ਜੁਆਇੰਟ ਐਡਵੈਂਚਰ ਬਣਾਇਆ ਟੀਮ ਬਣਾਈ ਹੈ ਜਿਹੜੀ ਸਾਰੀ ਜਾਂਚ ਪਰਖ ਕਰੇਗੀ ਜੀ WHO ਤੇ ਪਾਕਿਸਤਾਨ ਦੀ ਸਿਹਤ ਮਿਨਿਸਟਰੀ ਵੱਲੋਂ ਹਰ ਸਾਲ ਟੀਬੀ ਨਾਲ ਪਾਕਿਸਤਾਨ ਚ ਮੌਣ ਵਾਲਿਆਂ ਬਾਰੇ ਰਿਪੋਰਟ ਸਾਹਮਣੇ ਆਈ ਹੈ ਕੀ ਜਾਣਕਾਰੀ ਮਸੂਦ ਪ੍ਰਵੀਨ ਹਰ ਸਾਲ ਪਾਕਿਸਤਾਨ ਦੇ ਨਾਲ ਤਪੇ ਦੇ ਕੇ ਜਾਂ ਟੀਬੀ ਦਾ ਰੋਗ ਆ ਜਿਹੜਾ ਇਹਦੇ ਨਾਲ 51000 ਮੌਤਾਂ ਹੁੰਦੀਆਂ WHO ਯਾਨੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਇਹਦੇ ਉੱਤੇ ਪੈਸੇ ਖਰਚਣ ਲਈ ਹੈ ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹਨੇ ਵੀ ਹਸਪਤਾਲਾਂ 'ਚ ਸਟਰਕਚਰ ਬਣਾਇਆ ਆ ਇੱਥੇ ਤੱਕ ਕਿ ਟੀਵੀ ਦਾ ਮਰੀਜ਼ ਕੋਈ ਡਾਇਗਨੋਸ ਹੁੰਦਾ ਹੈ ਤੇ ਉਹਦਾ ਇਲਾਜ ਵੀ ਮੁਫਤ ਕੀਤਾ ਜਾਂਦਾ ਹੈ ਉਹਨੂੰ ਕੋਈ ਚਾਰਾਨੇ ਵੀ ਦਿੱਤੇ ਜਾਂਦੇ ਨੇ ਇਹ ਗੁਲਾਬ ਦੇਵੀ ਹਸਪਤਾਲ ਲਾਹੌਰ ਦੇ ਵਿੱਚ ਇਹ ਪ੍ਰੈਕਟਿਸ ਹੈ ਪਰ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਰੋਜ਼ ਇਸ ਰੋਗ ਕਾਰਨ ਜਿਹਦੇ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਇਹ ਇੱਕ ਇਕਰਾਰ ਹੈ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਔਰ ਪਾਕਿਸਤਾਨ ਦੀ ਹੈਲਥ ਮਿਨਿਸਟਰੀ ਜਿਹੜੀ ਕਿ ਫੈਡਰਲ ਸਰਕਾਰ ਦੇ ਮਤਹਿਤ ਆ ਰੋਜ਼ ਪ੍ਰਵੀਨ 140 ਲੋਕ ਨੇ ਜਿਹੜੇ ਉਹ ਟੀਬੀ ਕਾਰਨ ਮੌਤ ਦੇ ਮੂੰਹ 'ਚ ਚਲੇ ਜਾਂਦੇ ਰੋਜ਼ ਦਾ 140 ਬੰਦਾ ਪਾਕਿਸਤਾਨ 'ਚ ਟੀਬੀ ਕਾਰਨ ਮਰਦਾ ਹੈ ਵਰੇਵਾਰ ਇਹ 51000 ਤੋਂ ਵੱਧ ਗਿਣਤੀ ਹੈ ਸੋ ਸ਼ਾਇਦ ਪਾਕਿਸਤਾਨੀ ਸਰਕਾਰ ਇਹਨਾਂ ਆંકੜਿਆਂ ਨੂੰ ਲੁਕਾਈ ਰੱਖਦੀ ਪਰ WHO ਨੇ ਜਦੋਂ ਸਾਹਮਣੇ ਆ ਕੇ ਤੇ ਇਹ ਰਿਪੋਰਟ ਜਿਹੜੀ ਇਹ ਪਬਲਿਕ ਕੀਤੀ ਤੇ ਫਿਰ ਇਹ ਗੱਲ ਜਿਹੜੀ ਖੁੱਲੀ ਔਰ ਬਰਤਾਨਵੀ ਮੀਡੀਆ ਰਾਹੀਂ ਸਾਡੇ ਤੱਕ ਅਪੜੀ ਹੈ ਪਾਕਿਸਤਾਨੀ ਮੀਡੀਆ 'ਚ ਅਗਰ ਕਿਤੇ ਹੈ ਤੇ ਹੋ ਸਕਦਾ ਉਹ ਇੱਕ ਲਾਈਨ ਦੀ ਕਿਤੇ ਹੋਵੇ ਬਰਲ ਇਹ ਪੂਰੇ ਦਾ ਪੂਰਾ ਡਾਟਾ ਜਿਹੜਾ ਉਹਨਾਂ ਨੇ ਦਿੱਤਾ ਹੈ ਜਿਹਦੇ 'ਚ ਲੋਕਾਂ ਨੂੰ ਕਿੰਨਾ ਕੰਮਾਂ ਤੋਂ ਇਹਤਿਆਤ ਕਰਨਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਹੈ ਕਿੰਨੇ ਰੋਗੀ ਹਰ ਸਾਲ ਆਉਂਦੇ ਨੇ ਕਿੰਨੇ ਹਰ ਸਾਲ 18000 ਤੋਂ ਵੱਧ ਕੇਸ ਰੋਜ਼ ਰਜਿਸਟਰ ਹੋ ਰਹੇ ਨੇ ਪ੍ਰਵੀਨ ਪਾਕਿਸਤਾਨ 'ਚ ਟੀਬੀ ਦੇ ਔਰ ਇਹਦੇ ਕਾਰਨ ਜਿਹੜੇ ਉਹਨਾਂ ਵੱਲ ਵੀ ਤਵੱਜੋ ਆ ਜਿਹੜੀ ਉਹ ਦਵਾਈ ਗਈ ਹੈ ਜੀ ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ YouTube ਹੈ Instagram ਹੈ ਉਹਦੇ ਤੇ ਵੀ ਵੇਖ ਔਰ ਸੁਣ ਸਕਦੇ ਜੀ ਇਹ ਖਬਰਾਂ ਹਫ਼ਤੇ 'ਚ 5 ਦਿਨ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਇਹਨਾਂ ਖਬਰਾਂ ਨੂੰ ਸਪਾਂਸਰ ਕਰਨ ਦੇ ਨਾਲ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਪੰਜਾਬੀ ਰੇਡੀਓ USA ਪੰਜਾਬੀਆਂ ਦਾ ਨੁਮਾਇੰਦਾ ਰੇਡੀਓ ਹੈ ਪੰਜਾਬੀ ਬਹੁਤ ਸਾਰੇ ਸਟੋਰਾਂ ਤੇ ਜਾਂਦੇ ਨੇ ਜਿਹੜੇ ਦੂਸਰੀ ਕਮਿਊਨਿਟੀਜ਼ ਦੇ ਨੇ ਬਹੁਤ ਸਾਰੇ ਥਾਵਾਂ ਤੇ ਬਿਜ਼ਨਸ ਕਰਦੇ ਨੇ ਸੋ ਦੂਜੀਆਂ ਕਮਿਊਨਿਟੀਜ਼ ਦੇ ਨਾਲ ਜਦੋਂ ਤੁਸੀਂ ਜਾ ਕੇ ਗੱਲਬਾਤ ਕਰੋ ਉਹਨਾਂ ਦੇ ਨਾਲ ਕਾਰ ਵਿਹਾਰ ਕਰੋ ਉਹਨਾਂ ਦੇ ਨਾਲ ਵਪਾਰ ਕਰੋ ਉਹਨਾਂ ਦੇ ਕਸਟਮਰ ਦੇ ਤੌਰ ਤੇ ਜਾਂਦੇ ਜੇ ਤੇ ਉੱਥੇ ਪੰਜਾਬੀ ਰੇਡੀਓ USA ਦੇ ਵਕੀਲ ਵੀ ਜ਼ਰੂਰ ਬਣਿਆ ਕਰੋ ਪੰਜਾਬੀ ਰੇਡੀਓ USA ਦੀ ਨੁਮਾਇੰਦਗੀ ਕਰਿਆ ਕਰੋ ਉਹਨਾਂ ਨੂੰ ਦੱਸਿਆ ਕਰੋ ਕਿ ਇਸ ਰੇਡੀਓ ਤੇ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰੋਗੇ ਤੇ ਪੰਜਾਬੀ ਕਮਿਊਨਿਟੀ ਹੈ ਜਿਹੜੀ ਉਹਦੇ ਤੱਕ ਤੁਹਾਡੀ ਪਹੁੰਚ ਔਰ ਐਕਸੈਸ ਹੋਏਗੀ ਪੰਜਾਬੀ ਰੇਡੀਓ USA ਤੁਹਾਡੇ ਤੋਂ ਆਪਣੀ ਵਕਾਲਤ ਔਰ ਆਪਣੀ ਨੁਮਾਇੰਦਗੀ ਦੀ ਉਮੀਦ ਰੱਖਦਾ ਹੈ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200 ਇਤਨਾ ਲਈ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ ਅਗਲੇ ਅਪਡੇਟ ਪਾਕਿਸਤਾਨ ਤੱਕ ਹੀ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।